अस्सलाम वालेकुम मित्रों प्यारो की हाल है ਤੁਹਾਡਾ मैं ਤੁਹਾਡਾ ਆਪਣਾ ਮਿੱਤਰ ਮੇਲੀ ਵੇਲੀ ਤੁਹਾਡਾ ਸਭ ਦਾ ਸਾਂਝਾ ਆਬਜ਼ ਆ ਤੁਹਾਡੇ ਨਾਲ ਮਿੱਤਰੋ ਪਿਆਰਿਓ ਮੈਨੂੰ ਜਿਹੜੀ ਮੇਰੀ ਜੁੜਤ ਹੈ ਪੰਜਾਬੀ ਦੇ ਨਾਲ ਜਾਂ ਦੇਸ਼ ਪੰਜਾਬ ਦੇ ਨਾਲ ਮੇਰੀ ਇਹ ਕੋਸ਼ਿਸ਼ ਹੈ ਮੈਂ ਚਾਹਨਾ ਵਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਅਸੀਂ ਆਪਦੀ ਅਸਲ ਦੇ ਨਾਲ ਜੁੜੇ ਹੋਈਏ ਤੁਸੀਂ ਸਾਰੇ ਵੀ ਆਪਦੀ ਅਸਲ ਦੇ ਨਾਲ ਜੁੜੇ ਹੋਵੋ ਤੇ ਇਸ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਆਪਣੀ ਵੀਡੀਓਜ਼ ਵਿੱਚ ਕਿ ਅਸੀਂ ਪੰਜਾਬ ਨੂੰ ਪੰਜਾਬ ਦੇ ਖੇਤਾਂ ਨੂੰ ਸਾਡੀ ਮਿੱਟੀ ਨੂੰ ਸਾਡੀ ਧਰਤੀ ਨੂੰ ਅਸੀਂ ਵਿਖਾਈਏ ਤਾਂ ਜੇ ਤੁਹਾਡੇ ਦਿਲਾਂ ਦੇ ਵਿੱਚ ਉਹੀ ਪਿਆਰ ਉਹੀ ਮੁਹੱਬਤ ਹੋਵੇ ਜਿਹੜੀ ਸਾਡੇ ਪੁਰਖਾਂ ਦੇ ਦਿਲਾਂ ਦੇ ਵਿੱਚ ਇਸ ਮਿੱਟੀ ਲਈ ਸੀ ਇਸ ਇਹੋ ਜਿਹੇ ਪਿੰਡਾਂ ਦੇ ਲਈ ਸੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਹੁਣ ਆ ਸਮਝਦੇ ਕਿ ਸ਼ਾਇਦ ਪਿੰਡ ਦੇ ਵਿੱਚ ਰਹਿਣਾ ਜਿਹੜਾ ਹੈ ਉਹ ਸਾਡੇ ਲਈ ਤੋਹੀਨ ਹੈ ਔਰ ਸ਼ਾਇਦ ਅਨਪੜ੍ਹ ਲੋਕ ਜਿਹੜੇ ਨੇ ਉਹ ਪਿੰਡਾਂ 'ਚ ਰਹਿੰਦੇ ਨੇ ਐਦਾਂ ਬਿਲਕੁਲ ਨਹੀਂ ਹੈ ਸਾਨੂੰ ਪਿੰਡਾਂ ਦੇ ਨਾਲ ਜੁੜਨਾ ਚਾਹੀਦਾ ਹੈ ਸਾਨੂੰ ਖੇਤਾਂ ਦੇ ਨਾਲ ਜੁੜਨਾ ਚਾਹੀਦਾ ਹੈ ਸਾਨੂੰ ਆਪਣੀ ਬੋਲੀ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਮਾਂ ਬੋਲੀ ਜ਼ੁਬਾਨ ਇੰਨੀ ਸੋਹਣੀ ਹੈ ਇੰਨੀ ਪਿਆਰੀ ਹੈ ਔਰ ਇੰਨੀ ਪੁਰਾਣੀ ਹੈ ਇਹਦੀ ਜਿਹੜੀ ਤਵਾਰੀਖ ਹੈ ਉਹ ਇੰਨੀ ਪੁਰਾਣੀ ਹੈ ਕਿ 5000 ਸਾਲ ਤੋਂ ਵੀ ਪੁਰਾਣੀ ਇਹਦੀ ਤਵਾਰੀਖ ਹੈ ਪੰਜਾਬੀ ਜ਼ੁਬਾਨ ਦੀ ਔਰ ਦੁਨੀਆ ਦੀ 9ਵੀਂ ਵੱਡੀ ਜ਼ੁਬਾਨ ਹੈ ਮਤਲਬ ਜਿੱਥੇ ਤੁਸੀਂ ਇੰਗਲਿਸ਼ ਪੜ੍ਹਦੇ ਹੋ ਜਿੱਥੇ ਤੁਸੀਂ ਚਾਈਨੀਜ਼ ਸਿੱਖਦੇ ਹੋ ਦੂਜੇ ਮੁਲਕਾਂ ਜਾਣ ਵਾਸਤੇ ਤੇ ਉੱਥੇ ਤੁਸੀਂ ਆਪਦੀ ਬੋਲੀ ਹੈ ਉਹਨੂੰ ਕਿਉਂ ਨਹੀਂ ਸਿੱਖਦੇ ਮੈਂ ਸਾਨੂੰ ਕਿਸੇ ਜ਼ੁਬਾਨ ਦੇ ਨਾਲ ਕੋਈ ਇਖਤਲਾਫ ਨਹੀਂ ਹੈ ਅਸੀਂ ਇਹ ਚਾਹੁੰਦੇ ਹਾਂ ਸਿਰਫ ਕਿ ਜੇ ਤੁਸੀਂ ਦੂਸਰੇ ਦੀ ਮਾਵਾਂ ਦੀ ਕਦਰ ਕਰਨੇ ਆ ਤੇ ਤੁਸੀਂ ਆਪਣੀ ਮਾਂ ਦੀ ਕਦਰ ਕਿਉਂ ਨਹੀਂ ਕਰਦੇ ਅਗਰ ਤੁਸੀਂ ਆਪਣੀ ਮਾਂ ਦੀ ਕਦਰ ਕਰੋਗੇ ਤੇ ਫਿਰ ਹੀ ਦੂਜਿਆਂ ਦੀ ਮਾਵਾਂ ਦੀ ਕਦਰ ਕਰ ਸਕੋਗੇ ਨਾ ਜਾਂ ਆਪਣੀ ਮਾਂ ਦੀ ਮੁਹੱਬਤ ਤੁਹਾਡੇ ਦਿਲ 'ਚ ਹੋਏਗੀ ਫਿਰ ਹੀ ਦੂਸਰੀ ਮਾਵਾਂ ਦਾ ਵੀ ਤੁਸੀਂ ਇਹਤਰਾਮ ਔਰ ਅਕੀਦਤ ਕਰ ਸਕੋਗੇ ਤੇ ਇਸ ਲਈ ਆਪਦੀ ਬੋਲੀ ਦੇ ਨਾਲ ਜੁੜਨਾ ਚਾਹੀਦਾ ਹੈ ਆਪਦੀ ਬੋਲੀ ਨੂੰ ਫਖਰ ਨਾਲ ਬੋਲਣਾ ਚਾਹੀਦਾ ਹੈ ਮੈਂ ਤੇ ਜਿੱਥੇ ਵੀ ਹੋਵਾਂ ਮੈਨੂੰ ਕੋਈ ਪੁੱਛਦਾ ਕਿ ਤੂੰ ਤੇਰਾ ਇਲਾਕਾ ਕਿਹੜਾ ਹੈ ਤੇਰੀ ਜ਼ੁਬਾਨ ਕਿਹੜੀ ਮੈਂ ਬੜੇ ਫਖਰ ਨਾਲ ਦੱਸਦਾ ਕਿ ਅਲਹਮਦੁਲਿਲਾ ਮੈਂ ਪੰਜਾਬ ਦਾ ਵਾਸੀ ਹਾਂ ਮੇਰੀ ਜ਼ੁਬਾਨ ਪੰਜਾਬੀ ਹੈ ਮੇਰੀ ਮਾਂ ਪੰਜਾਬੀ ਸੀ ਮੈਂ ਪੰਜਾਬੀ ਜ਼ੁਬਾਨ 'ਚ ਲੋਰੀਆਂ ਸੁਣੀਆਂ ਤੇ ਮੈਨੂੰ ਇਸ ਚੀਜ਼ ਤੇ ਬੜਾ ਮਾਣ ਹੈ ਬੜਾ ਫਖਰ ਹੈ ਤੇ ਤੁਸੀਂ ਵੀ ਇਸ ਚੀਜ਼ ਤੋਂ ਫਖਰ ਕਰਿਆ ਕਰੋ ਕਿ ਤੁਸੀਂ ਪੰਜਾਬੀ ਦੇ ਨਾਲ ਜੁੜੇ ਹੋਏ ਹੋ ਪੰਜਾਬੀ ਜ਼ੁਬਾਨ ਦੇ ਨਾਲ ਜੁੜੇ ਹੋ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ ਹੋ ਤੇ ਆ ਪਿੰਡ ਦਾ ਮਾਹੌਲ ਕਿੰਨਾ ਸਾਦਾ ਤੇ ਕਿੰਨਾ ਫਰੈਸ਼ ਹਜੇ ਵੀ ਪਿੰਡਾਂ ਥਾਵਾਂ ਤੇ ਖਲੂਸ ਜ਼ਿਆਦਾ ਹੈ ਬਨਿਸਬਤ ਸ਼ਹਿਰਾਂ ਦੇ ਤੇ ਜਿਹੜਾ ਨਾਲ ਦਾ ਗੁਆਂਢੀ ਹੈ ਉਹਨੂੰ ਨਹੀਂ ਪਤਾ ਹੁੰਦਾ ਕਿ ਭਾਜੀ ਸਾਡੇ ਗੁਆਂਢ ਕੌਣ ਰਹਿੰਦਾ ਉਹਨੂੰ ਆਪਣਾ ਤਾਰਫ ਕਰਾਉਣਾ ਪੈਂਦਾ ਕਿ ਭਾਜੀ ਮੈਂ 5 ਸਾਲ ਤੋਂ ਤੁਹਾਡਾ ਹਮਸਾਏ ਹੋਣ ਦੀ ਮੈਂ ਗਲਤੀ ਕੀਤੀ ਹੋਈ ਹੈ ਤੇ ਫਿਰ ਜਾ ਕੇ ਉਹਨੂੰ ਪਤਾ ਲੱਗਦਾ ਕਿ ਅੱਛਾ ਜੀ ਤੁਸੀਂ ਵੀ ਇੱਥੇ ਹੀ ਹੋ ਉਹ ਅਗਲਾ ਫਿਰ ਕਹਿੰਦਾ ਕਿ ਮੈਂ ਪਿਛਲੇ 10 ਸਾਲਾਂ ਤੋਂ ਗਲਤੀ ਕੀਤੀ ਇੱਕ ਮਹੱਲੇ 'ਚ ਰਹਿੰਦਿਆਂ ਹੋਇਆ ਇੱਕ ਟਾਊਨ 'ਚ ਰਹਿੰਦਿਆਂ ਹੋਇਆ ਇੱਕ ਸੋਸਾਇਟੀ 'ਚ ਰਹਿੰਦਿਆਂ ਹੋਇਆ ਨਹੀਂ ਪਤਾ ਹੁੰਦਾ ਮੈਂ ਕਹਿੰਦਾ ਕਿ ਜਿਹੜਾ ਬੰਦਾ ਪਿੰਡਾਂ 'ਚ ਰਹਿੰਦਾ ਹੈ ਜਿਹਦੇ ਲੋਕਾਂ ਦੇ ਨਾਲ ਵਰਤਾਵਾ ਚੰਗਾ ਹੈ ਜਿਹਦੀ ਉੱਠਕ ਬੈਠਕ ਜ਼ਿਆਦਾ ਲੋਕਾਂ ਦੇ ਨਾਲ ਆ ਉਹਦਾ ਜਨਾਜ਼ਾ ਦੂਜੇ ਲੋਕਾਂ ਨਾਲੋਂ ਜ਼ਿਆਦਾ ਹੁੰਦਾ ਤੇ ਕਮ ਅਜ਼ ਕਮ ਮੇਰਾ ਇੱਕ ਬੜਾ ਬੇਲੀ ਹੈ ਤੇ ਉਹ ਮੈਨੂੰ ਕਹਿੰਦਾ ਯਾਰ ਕਿ ਮੈਂ ਨਾ 40-50 ਸਾਲ ਜਿਹੜੇ ਇਹਨਾਂ ਨਾਲ ਗੁਜ਼ਾਰ ਲਏ ਨੇ ਦੁਨੀਆਦਾਰੀ ਵਾਸਤੇ ਆਪਣੇ ਬੱਚਿਆਂ ਦੇ ਵਾਸਤੇ ਜਾਇਦਾਦਾਂ ਇਕੱਠੀਆਂ ਕੀਤੀਆਂ ਤੇ ਪੈਸਾ ਇਕੱਠਾ ਕੀਤਾ ਦੌਲਤਾਂ ਦੇ ਪਿੱਛੇ ਲੱਗੇ ਰਹੇ ਕਹਿੰਦਾ ਕਿ ਹੁਣ ਜਿਹੜਾ ਹੈ ਉਹ ਹੁਣ ਹਰ ਫੌਤਗੀ ਤੇ ਹਰ ਖੁਸ਼ੀ ਗਮੀ ਤੇ ਪਹੁੰਚਦਾ ਤੇ ਲੋਕਾਂ ਦੇ ਨਾਲ ਜਿੱਥੇ ਵੀ ਬੈਠਾ ਕੋਈ 10-15 ਲੋਕ ਉਹਦੇ ਆਸ-ਪਾਸੇ ਨੇ ਤੇ ਕਹਿੰਦਾ ਹੁਣ ਭਾਈ ਜੀ ਮੈਂ ਆਪਦਾ ਜਨਾਜ਼ਾ ਵਧਾ ਰਿਹਾ ਮੈਂ ਬੜਾ ਕਰ ਲਿਆ ਆਪਦੇ ਬੱਚਿਆਂ ਵਾਸਤੇ ਮੈਂ ਦੌਲਤਾਂ ਇਕੱਠੀਆਂ ਕਰ ਲਈਆਂ ਉਹਦਾ ਮੈਨੂੰ ਸ਼ਾਇਦ ਇੰਨਾ ਫਾਇਦਾ ਨਾ ਹੋਵੇ ਹੁਣ ਮੈਂ ਆਪਦੀ ਆਖਰਤ ਸਵਾਰਨੀ ਹੈ ਹੋ ਸਕਦਾ ਕਿ ਮੇਰੇ ਜਨਾਜ਼ੇ 'ਚ ਕੋਈ ਐਸਾ ਬੰਦਾ ਹੋਵੇ ਜਿਹੜਾ ਮੇਰੇ ਲਈ ਨੀਅਤ ਨਾਲ ਦੁਆ ਕਰੇ ਕਿ ਯਾ ਅੱਲਾ ਇਹਨੂੰ ਮਾਫ ਕਰ ਦੇ ਗੁਨਾਹਗਾਰ ਆਦਮੀ ਸੀ ਇਹਦੀਆਂ ਗਲਤੀਆਂ ਮਾਫ ਕਰ ਦੇ ਤੇ ਰੱਬ ਮੇਰਾ ਬੇੜਾ ਪਾਰ ਕਰ ਦੇ ਕਹਿਣ ਦਾ ਮਕਸਦ ਹੈ ਕਿ ਸੋਚ ਜਿਹੜੀ ਹੈ ਉਹ ਸਾਨੂੰ ਆਪਦੀ ਤਬਦੀਲ ਕਰਨੀ ਪੈਣੀ ਹੈ ਸਾਨੂੰ ਮਾਡਰਨ ਹੋਣ ਦੇ ਚੱਕਰਾਂ ਦੇ ਵਿੱਚ ਅਸੀਂ ਆਪਣੇ ਆਪ ਤੋਂ ਜੁਦਾ ਹੋ ਰਹੇ ਹਾਂ ਅਸੀਂ ਆਪਣੇ ਆਪ ਨੂੰ ਵੀ ਭੁੱਲ ਗਏ ਹਾਂ ਯਕੀਨ ਕਰੋ ਤਾਂ ਕਦੀ ਅਸੀਂ ਆਪਣੇ ਆਪ ਕੋਲ ਵੀ ਨਹੀਂ ਬੈਠੇ ਕਦੀ ਇਹ ਸੋਚਿਆ ਹੀ ਨਹੀਂ ਕਿ ਆਬਜ਼ਿਆ ਜਿਹੜਾ ਹੈ ਉਹ ਹੈ ਕੀ ਹੈ ਉਹ ਕਿਸ ਮਕਸਦ ਵਾਸਤੇ ਉਹਦਾ ਜਨਮ ਹੋਇਆ ਰੱਬ ਨੇ ਕਿਸ ਮਕਸਦ ਵਾਸਤੇ ਭੇਜਿਆ ਕਦੀ ਇਸ ਪਾਸੇ ਧਿਆਨ ਨਹੀਂ ਗਿਆ ਤੇ ਵੈਸੇ ਵੀ ਮੈਨੂੰ ਯਾਦ ਆ ਗਿਆ ਕਿ ਜਦੋਂ ਅਸੀਂ ਛੋਟੇ ਹੁੰਦੇ ਸਾਂ ਤੇ ਪਿੰਡਾਂ 'ਚ ਕਦੀ ਨਾਨਕਿਆਂ ਦੇ ਜਾਣਾ ਕਦੀ ਕਿਸੇ ਮਾਸੀ ਕੋਲ ਜਾਣਾ ਤੇ ਉਹ 3 ਮਹੀਨੇ ਦੀ ਛੁੱਟੀਆਂ ਤੇ ਉਹ ਵਾਪਸ ਆਉਣ ਲੱਗਣਾ ਤੇ ਸਾਡੇ ਜਿਹੜੇ ਮਸੇਰ ਮਸਾਤਾ ਉਹਨਾਂ ਨੇ ਸਾਡੇ ਬੈਗ ਲਗੋ ਲੈਣੇ ਕਿ ਵੀ ਨਹੀਂ ਜਾਣ ਦੇਣਾ ਸੀ ਅਜੇ ਤੁਸੀਂ ਇੱਥੇ ਰਹੋ ਹਜੇ ਤੁਸੀਂ ਹਫਤਾ ਤੇ ਹੋਇਆ ਤੁਹਾਨੂੰ ਆਇਆ ਹਜੇ ਮਹੀਨਾ ਤੇ ਹੋਇਆ ਮਹੀਨਾ ਇੰਝ ਲੱਗਦਾ ਸੀ ਕਹਿੰਦੇ ਸੀ ਜੀ ਤੁਸੀਂ ਕੱਲ ਤੇ ਆਏ ਹੋ ਕਿਉਂਕਿ ਉਹ ਬਰਡਨ ਨਹੀਂ ਸੀ ਹੁੰਦਾ ਦੁਪਹਿਰ ਨੂੰ ਅਚਾਰ ਨਾਲ ਰੋਟੀ ਖਾ ਲਈ ਲੱਸੀ ਦਾ ਗਲਾਸ ਪੀਤਾ ਹੈ ਕੋਈ ਬਰਡਨ ਨਹੀਂ ਕੋਈ ਕਿਸੇ ਉੱਤੇ ਬੋਝ ਨਹੀਂ ਬਣਿਆ ਉਹਨਾਂ ਨੂੰ ਵੀ ਚੰਗਾ ਲੱਗਦਾ ਸੀ ਇਹ ਲੰਬੀਆਂ ਸੇਨ ਦੇ ਵਿੱਚ 4 ਪਈਆਂ ਨੇ ਤੇ ਉਹ ਮਾਹੌਲ ਜਿਹੜਾ ਸੀ ਉਹ ਮਾਹੌਲ ਕਿੱਥੇ ਗਵਾਚ ਗਿਆ
ਹੁਣ ਅਸੀਂ ਕਿਸੇ ਕੋਲੇ ਮਹਿਮਾਨ ਜਾਂਦੇ ਆ ਤੇ ਅਗਲਾ ਪੁੱਛਦਾ ਵੀ ਚਾਹ ਪੀਣੀ ਹੈ ਜਾਂ ਬੋਤਲ ਮੰਗਵਾਈਏ ਤੁਹਾਡੇ ਵਾਸਤੇ। ਉਹ ਬਸ ਚਾਹ ਬੋਤਲ ਦਾ ਮਕਸਦ ਹੁੰਦਾ ਹੈ ਕਿ ਤੁਹਾਡੇ ਕੋਲੇ ਆਹੀ 10-15 ਮਿੰਟ ਦਾ ਟਾਈਮ ਹੈ ਸਾਡੇ ਕੋਲ ਤੁਹਾਡੇ ਲਈ। ਉਹ ਤੁਸੀਂ ਚਾਹ ਪੀਓ ਜਾਂ ਬੋਤਲ ਪੀਓ ਤੇ ਨਿਕਲੋ। ਉਹ ਅਗਲਾ ਰੋਟੀ ਤਾਂ ਪੁੱਛਦਾ ਹੀ ਨਹੀਂ, ਕਿਉਂਕਿ ਰੋਟੀ ਦਾ ਕਹਿਣਗੇ ਤੇ ਜ਼ਾਹਿਰ ਬਾਤ ਹੈ ਕਿ 2 ਘੰਟੇ ਉੱਥੇ ਇੰਤਜ਼ਾਰ ਕਰਨਾ ਪਏਗਾ। ਸਾਡਾ ਮਾਹੌਲ, ਅਸੀਂ ਇਸ ਅਫਰਾ ਤਫਰੀ ਦੇ ਵਿੱਚ ਪੈ ਗਏ ਹਾਂ। ਅਸੀਂ ਅਗਰ ਅੱਜ ਵੀ ਅਸੀਂ ਸਾਦਾ ਲਾਈਫ ਗੁਜ਼ਾਰੀਏ, ਅਸੀਂ ਅੱਜ ਵੀ ਅਗਰ ਆਪਣੇ ਆਪ ਨਾਲ ਜੁੜੀਏ, ਆਪਣੀ ਧਰਤੀ ਦੇ ਨਾਲ ਜੁੜੀਏ, ਤੇ ਫਿਰ ਉਹੀ ਪਿਆਰ, ਉਹੀ ਮੁਹੱਬਤ, ਉਹੀ ਖਲੂਸ ਵਾਪਸ ਆ ਸਕਦੇ ਆ। ਸਾਨੂੰ ਸਿਰਫ ਥੋੜੀ ਜਿਹੀ ਕੋਸ਼ਿਸ਼ ਕਰਨ ਦੀ ਲੋੜ ਹੈ, ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਹੈ। ਅਸੀਂ ਰਿਸ਼ਤਿਆਂ ਨੂੰ ਜੋੜੀਏ, ਅਸੀਂ ਦਿਲਾਂ ਚੋਂ ਕਦੂਰਤਾਂ ਘਟਾਈਏ, ਅਸੀਂ ਨਫ਼ਰਤਾਂ ਖਤਮ ਕਰੀਏ ਤੇ ਅਸੀਂ ਪੁਰਖਲੂਸ ਹੋ ਕੇ ਇੱਕ ਦੂਜੇ ਨੂੰ ਮਿਲੀਏ। ਅੱਗੇ ਬਜ਼ੁਰਗ ਜਦੋਂ ਕਿਸੇ ਨੂੰ ਮਿਲਦੇ ਸੀ ਕਹਿੰਦੇ ਯਾਰ ਜੱਫੀ ਪਾ, ਸਲਾਮ ਨਹੀਂ ਲੈਣੀ, ਜੱਫੀ ਪਾ ਦਿਲ ਨਾਲ ਦਿਲ ਮਿਲਦੇ ਨੇ। ਤੇ ਹੁਣ ਦੂਰੋਂ ਹੀ ਉਹ ਹਾਏ ਬਾਏ ਦਾ ਰਿਵਾਜ ਆ ਗਿਆ, ਮਤਲਬ ਹੁਣ ਸਲਾਮ ਵੀ ਲੈਣਾ ਜਿਹੜਾ ਹੈ ਹੁਣ ਨਾਸਬ ਨਹੀਂ ਸਮਝਦੇ। ਸਾਨੂੰ ਆ ਚਾਹੀਦਾ ਕਿ ਅਸੀਂ ਆਪਣੇ ਆਪ ਨਾਲ ਜੁੜੀਏ, ਅਸੀਂ ਆਪਣੇ ਆਪ ਨਾਲ ਜੁੜਾਂਗੇ ਤੇ ਅਸੀਂ ਰੱਬ ਨਾਲ ਜੁੜਾਂਗੇ। ਇਸ ਲਈ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੋਈ ਇੱਕ ਵੀ ਗੱਲ ਚੰਗੀ ਲੱਗੀ ਹੈ ਤੇ ਤੁਸੀਂ ਉੱਤੇ ਅਮਲ ਜ਼ਰੂਰ ਕਰਿਆ ਜੇ, ਤਾਂ ਜੇ ਤੁਹਾਡਾ ਫਾਇਦਾ ਹੋਵੇ, ਤਾਂ ਜੇ ਸਾਡੀ ਲੋਕਾਈ ਦਾ ਫਾਇਦਾ ਹੋਵੇ, ਤਾਂ ਜੇ ਸਾਡਾ ਉਹੀ ਮਾਹੌਲ ਜਿਹੜਾ ਅਸੀਂ ਮਿਸ ਕਰਨੇ ਆ, ਜਿਹਨੂੰ ਅਸੀਂ ਕਹਿੰਦੇ ਸੀ ਯਾਰ ਕਿ ਉਹ ਵੇਲਾ ਚੰਗਾ ਸੀ, ਯਾਰ ਉਹ ਵੇਲਾ ਚੰਗਾ ਸੀ, ਅਸੀਂ ਆ ਗਈ ਯਾਰ ਕਿ ਆਹ ਵੇਲਾ ਵੀ ਚੰਗਾ। ਇਸ ਲਈ ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੇ ਬਹੁਤ ਜ਼ਿਆਦਾ ਖਿਆਲ। ਮੇਰੀਆਂ ਮੁਹੱਬਤਾਂ, ਮੇਰਾ ਪਿਆਰ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰੱਖ।